ਪੰਜਾਬੀ ਰੇਡੀਓ ਜਵਾਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ, ਕਲੋਵਸ, ਤਨਾਮ ਸਿੰਘ, ਸ਼ੇਰਗਿੱਲ ਸਲਮਾ, ਬੀਸਲਾ ਪਰਿਵਾਰ, ਮਨਜੀਤ ਸਿੰਘ ਦੀਵਾਨਾ, ਪ੍ਰਜਨੋ, ਗੁਰਚਰਨ ਸਿੰਘ, ਬਿਕਰਸਫੀਲਡ, ਮਨਦੀਪ ਸਿੰਘ ਸਾਨੂੰ ਜੀ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਤੋਂ ਤੁਸੀਂ ਲੋਨ ਵੀ ਲੈ ਸਕਦੇ ਹੋ ਤੇ ਰੀਅਲ ਸਟੇਟ ਦੀਆਂ ਲੋੜਾਂ ਵੀ ਪੂਰੀਆਂ ਕਰ ਸਕਦੇ ਹੋ। ਫੋਨ ਨੰਬਰ 5599052575। ਟਰਕੀ ਆਣਾ ਇਮੀਗ੍ਰੇਸ਼ਨ ਲਾ ਆਫਿਸ, ਜੇ ਟਰਕੀ ਆਣਾ, ਜਿਨ੍ਹਾਂ ਨੂੰ ਕਾਲ ਕਰਕੇ ਆਪਣੇ ਇਮੀਗ੍ਰੇਸ਼ਨ ਬਾਰੇ ਤੁਸੀਂ ਸਵਾਲ ਕਰ ਸਕਦੇ ਹੋ। 4159090503। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ EVM ਦਾ। ਇਹ ਕਾਫੀ ਟਾਈਮ ਤੋਂ ਮਸਲਾ ਜਿਹੜਾ ਭਖਿਆ ਹੋਇਆ, ਹੁਣ ਦੁਬਾਰਾ ਮਾਮਲਾ ਫਿਰ ਭਖਿਆ। ਐਕਚੁਅਲੀ ਜਿਹੜਾ ਜੀ ਜਦੋਂ ਤੁਹਾਨੂੰ ਸਾਰੀ ਗੱਲ ਦੱਸਦੇ ਤੁਹਾਨੂੰ ਇਹ ਲੱਗੂਗਾ ਕਿ ਸ਼ਾਇਦ ਇਹ ਕਿਸੇ ਫਿਲਮ ਦੀ ਸਟੋਰੀ ਹੈ, ਪਰ ਰੀਅਲ ਦੇ ਵਿੱਚ ਇਹ ਹੋਇਆ ਵੀ ਅਸਾਮ ਦੇ ਵਿੱਚ ਹੈ। EVM ਉਂਝ ਵੈਸੇ ਚਰਚਾ ਦਾ ਵਿਸ਼ਾ ਹਮੇਸ਼ਾ ਹੀ ਰਹਿੰਦੀ ਆ, ਪਰ ਇੱਥੇ ਕੁਝ ਐਕਸਟਰਾ ਹੀ ਜਿਹੜਾ ਜੀ ਉਹ ਹੋ ਗਿਆ, ਕਿਉਂਕਿ ਉੱਥੇ ਜਿਹੜੀ ਇੱਕ ਗੱਡੀ ਆ ਉਹਨੂੰ ਕਾਬੂ ਕਰ ਲੈਂਦੇ ਆ ਜਿਹੜੇ ਆਮ ਲੋਕ, ਤੇ ਮੁੜ ਕੇ ਜਿਹੜਾ ਇਹ ਪਤਾ ਲੱਗਦਾ ਕਿ ਇਹਦੇ ਵਿੱਚ ਤਾਂ EVM ਦੀਆਂ ਮਸ਼ੀਨਾਂ ਨੇ, ਤੇ EVM ਦੀਆਂ ਜਿਹੜੀਆਂ ਇਹ ਮਸ਼ੀਨਾਂ ਨੇ, ਇਹ ਜਿਹੜੀ ਗੱਡੀ ਹੈ ਉਹ ਉੱਥੋਂ ਦੇ ਇੱਕ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦੀ ਗੱਡੀ ਹੈ। ਲੋਕਾਂ ਦਾ ਇਕੱਠ ਇੰਨਾ ਹੋ ਜਾਂਦਾ ਕਿ ਪੁਲਿਸ ਨੂੰ ਕਾਬੂ ਕਰਨ ਦੇ ਵਾਸਤੇ ਵੱਡੀ ਨਫਰੀ ਦੇ ਵਿੱਚ ਆਉਣਾ ਪੈਂਦਾ। ਲਾਠੀ ਚਾਰਜ ਦੇ ਨਾਲ ਵੀ ਕਾਬੂ ਨਹੀਂ ਹੁੰਦਾ, ਫਿਰ ਉੱਥੇ ਪੁਲਿਸ ਨੂੰ ਗੋਲੀ ਵੀ ਜਿਹੜੀ ਉਹ ਚਲਾਉਣੀ ਪੈਂਦੀ ਹੈ। ਇਹੋ ਜਿਹੇ ਹਾਲਾਤ ਜਿਹੜੇ ਉਹ ਬਣ ਜਾਂਦੇ ਆ, ਤੇ ਮੁੜ ਕੇ ਜਿਹੜਾ ਜੀ ਉਹ ਛਡਾਉਣੀ ਪੈਂਦੀ ਹੈ ਗੱਡੀ। ਜਿਹੜਾ ਚੋਣ ਕਮਿਸ਼ਨ ਹੈ ਉਹਦੇ ਤੱਕ ਕੰਪਲੀਟ ਪਹੁੰਚਦੀ ਹੈ। ਚੋਣ ਕਮਿਸ਼ਨ ਕੋਈ 10 ਘੰਟੇ ਤੋਂ ਬਾਅਦ ਆਪਣੀ ਰਿਪੋਰਟ ਦਿੰਦਾ। ਇਸ ਰਿਪੋਰਟ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਹੜੀ ਗੱਡੀ ਦੇ ਵਿੱਚ ਇਹ ਮਸ਼ੀਨਾਂ ਲਿਜਾਈਆਂ ਜਾ ਰਹੀਆਂ ਸੀਗੀਆਂ, ਸਿੰਗਲ ਹਾਈਵੇ ਸੀਗਾ, ਹਾਈਵੇ ਜਾਮ ਹੋ ਗਿਆ। ਜਾਮ ਹੋਣ ਤੋਂ ਬਾਅਦ ਉੱਥੇ ਜਿਹੜੀ ਗੱਡੀ ਸੀ ਇਹ ਖਰਾਬ ਹੋ ਗਈ, ਤੇ ਪਿੱਛੋਂ ਇੱਕ ਆਉਂਦੀ ਗੱਡੀ ਨੂੰ ਉਹਨਾਂ ਨੇ ਹੱਥ ਦਿੱਤਾ, ਤੇ ਉਹਦੇ ਵਿੱਚ ਉਹਨਾਂ ਨੇ ਇਹ ਸੋਚਿਆ ਵੀ ਇਹਨਾਂ ਮਸ਼ੀਨਾਂ ਨੂੰ ਜਿਹੜਾ ਉਹ ਟਿਕਾਣੇ ਦੇ ਉੱਤੇ ਛੇਤੀ ਜਿਹੜਾ ਉਹ ਪਹੁੰਚਾਇਆ ਜਾਵੇ। ਇਸ ਕਰਕੇ ਉਹਦੇ ਵਿੱਚ ਇਹਨਾਂ ਨੇ ਰਾਈਡ ਲੈ ਲਈ, ਤੇ ਪਤਾ ਬਾਅਦ ਦੇ ਵਿੱਚ ਇਹ ਲੱਗਿਆ ਵੀ ਉਹ ਗੱਡੀ ਤਾਂ ਭਾਜਪਾ ਵਿਧਾਇਕ ਦੀ ਹੈ। ਜਿੱਥੇ ਹਾਈਵੇ ਦੇ ਉੱਤੇ ਜਾਮ ਲੱਗਿਆ ਹੋਇਆ, ਉੱਥੇ ਇਹ ਜਿਹੜੇ ਵਿਧਾਇਕ ਦੀ ਗੱਡੀ ਹੈ ਉਹ ਕਿਵੇਂ ਇਕੱਲੀ ਆ ਰਹੀ ਸੀਗੀ, ਔਰ ਉਹ ਜਾਮ ਦੇ ਵਿੱਚ ਨਹੀਂ ਫਸੀ, ਔਰ ਜਿਹੜੀ ਵਿਧਾਇਕ ਦੀ ਗੱਡੀ ਸੀ ਕਿ ਉਹ ਪਿੱਛਾ ਕਰਦੀ ਆ ਰਹੀ ਸੀਗੀ ਕਿ ਕਦੋਂ ਇਹ ਗੱਡੀ ਜਿਹੜੀ ਆ ਉਹ ਖਰਾਬ ਹੋਵੇ ਤੇ ਉਹਦੀਆਂ ਮਸ਼ੀਨਾਂ ਜਿਹੜੀਆਂ ਨੇ ਇਹਦੇ ਵਿੱਚ ਲੱਦੀਆਂ ਜਾਣ। ਤਕਰੀਬਨ ਇਹ ਕਹਾਣੀ ਜਿਹੜੀ ਹੈ ਕੋਈ ਇਸ ਕਿਸਮ ਦੀ ਜਿਹੜੀ ਉਹ ਜਾਪਦੀ ਹੈ। ਆਮ ਬੰਦੇ ਦੇ ਸਮਝ ਤੋਂ ਪਰੇ ਵਾਲੀ ਹੈ ਕਿ ਮਤਲਬ ਕਿ ਏਦਾਂ ਕਿੱਦਾਂ ਹੋ ਸਕਦਾ ਕਿ ਜਿਹੜੀਆਂ ਮਸ਼ੀਨਾਂ ਨੇ ਉਹ ਲੱਦ ਕੇ ਫਿਰ ਲਿਜਾਈਆਂ ਜਾਣ। ਇਹਦੇ ਉੱਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸਟਾਇਰ ਕਰ ਰਹੀਆਂ ਨੇ, ਸਵਾਲ ਵੱਡੇ ਉਠਾ ਰਹੀਆਂ ਨੇ। ਜਿਹੜੇ ਇੱਥੇ ਅਸਮ ਦੇ ਵਿੱਚ ਆ, ਉੱਥੋਂ ਦੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਮਿਲ ਕੇ ਇਹਦੀ ਉੱਚ ਪੱਧਰੀ ਜਾਂਚ ਦੀ ਮੰਗ ਜਿਹੜੀ ਆ ਉਹ ਕੀਤੀ ਆ। ਤੇ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਹੋਰੀ, ਉਹਨਾਂ ਨੇ ਵੀ ਜਿਹੜਾ ਇਹ ਭਾਜਪਾ ਉਮੀਦਵਾਰ ਦੀ ਪਤਨੀ ਦੀ ਕਾਰ ਦੇ ਵਿੱਚੋਂ EVM ਮਿਲਣ ਦੇ ਮਾਮਲੇ ਦੇ ਉੱਤੇ ਚੋਣ ਕਮਿਸ਼ਨ ਨੂੰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਦੋਂ ਉੱਪਰ ਤਾਂ ਮੇਰਾ ਖਿਆਲ ਫਿਲਮਾਂ ਦੇ ਵਾਲੇ ਵੀ ਜਿਹੜੇ ਜੀ ਉਹ ਨਹੀਂ ਵਿਖਾਉਂਦੇ, ਕਿਉਂਕਿ ਗ੍ਰਹਿ ਮੰਤਰਾਲਾ ਜਿਹੜਾ ਜੀ ਉਹਦੇ ਅੰਡਰ ਸਾਰਾ ਕੁਝ ਹੁੰਦਾ, ਤੇ ਬਿਨਾਂ ਕਿਸੇ ਸ਼ੱਕ ਦੇ ਇਹ ਜਿਹੜੇ ਚੋਣ ਕਮਿਸ਼ਨ ਵਗੈਰਾ ਨੇ ਉਹ ਵੀ ਆਪਣੇ ਅੰਡਰ ਜਿਹੜੇ ਉਹ ਇਹਨਾਂ ਨੇ ਕੀਤੇ ਹੀ ਹੋਏ ਨੇ, ਸਭ ਨੂੰ ਜਿਹੜਾ ਉਹ ਪਤਾ। ਹੁਣ ਇੱਕ ਵਾਰੀ ਮਸਲਾ ਫੇਰ ਜਿਹੜਾ ਜੀ ਉਹ ਇਹ ਉੱਠ ਰਿਹਾ ਵੱਡਾ ਕਿ EVM ਮਸ਼ੀਨਾਂ, ਕਿਸੇ ਟਾਈਮ ਇਹ ਹੁੰਦਾ ਸੀਗਾ ਬੂਥ ਲੁੱਟੇ ਜਾਂਦੇ ਹੁੰਦੇ ਸੀਗੇ, ਤੇ ਹੁਣ ਜਿਹੜੀਆਂ ਉਹ EVM ਮਸ਼ੀਨਾਂ ਆਪਣੇ ਕਬਜ਼ੇ ਦੇ ਵਿੱਚ ਕਰ ਲਈਆਂ ਜਿਹੜੀਆਂ ਉਹ ਜਾਂਦੀਆਂ ਨੇ। ਇਹ ਇੱਕ ਗੱਡੀ ਫੜੀ ਗਈ, ਲੋਕ ਸੁਚੇਤ ਸਨ, ਫੜੇ ਗਏ। ਜਿੱਥੇ ਸੁਚੇਤ ਹੀ ਨਹੀਂ ਉੱਥੇ ਕੀ ਹੁੰਦਾ, ਸੋਚ ਸਕਦੇ ਹੋ ਤੁਸੀਂ। ਬਿਲਕੁਲ, ਕਈ ਲੋਕ ਤਾਂ ਮੰਨਦੇ ਹੀ ਨਹੀਂ ਇਹਨਾਂ ਚੀਜ਼ਾਂ ਨੂੰ। ਤੇ ਅੱਗੇ ਗੱਲ ਕਰਦੇ ਹਾਂ, ਟਕੈਤ ਤੇ ਹਮਲਾ ਹੋਇਆ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਰੋਹ ਵਧਿਆ। ਇਹ ਅਲਵਰ ਦੇ ਵਿੱਚ ਹਮਲਾ ਜਿਹੜਾ ਕੱਲ ਹੋਇਆ, ਜਦੋਂ ਉਹ ਇੱਕ ਮਹਾ ਪੰਚਾਇਤ ਨੂੰ ਸੰਬੋਧਨ ਕਰਨ ਦੇ ਵਾਸਤੇ ਜਾ ਰਹੇ ਸੀਗੇ, ਉਹਨਾਂ ਦੇ ਕਾਫਲੇ ਦੇ ਉੱਤੇ, ਗੱਡੀਆਂ ਦੇ ਕਾਫਲੇ ਦੇ ਉੱਤੇ ਇਹ
ਹਮਲਾ ਕੀਤਾ ਗਿਆ, ਇੱਟਾਂ ਮਾਰੀਆਂ ਗਈਆਂ, ਵੱਟੇ ਔਰ ਡਾਂਗਾਂ ਦੇ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਖਬਰਾਂ ਇਹ ਵੀ ਆਈਆਂ ਪਹਿਲਾਂ ਕਿ ਗੋਲੀ ਜਿਹੜੀ ਹੈ ਜੀ ਉਹ ਵੱਜੀ ਆ, ਪਰ ਗੋਲੀ ਵਾਲੀ ਗੱਲ ਦੀ ਪੁਸ਼ਟੀ ਨਹੀਂ ਜਿਹੜੀ ਉਹ ਹੋ ਸਕੀ। ਟਕੈਤ ਸਾਹਿਬ ਨੇ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਇਸ ਹਮਲੇ ਦੇ ਬਾਰੇ ਦੇ ਵਿੱਚ ਦੱਸਿਆ ਤੇ ਇਹ ਵੀ ਕਿਹਾ ਕਿ ਉਹਨਾਂ ਦੇ ਕੋਲੇ ਪਿਸਤੌਲ ਵੀ ਸੀ। ਮਾਮਲਾ ਜਿਹੜਾ ਸੀ ਉਹ ਭੱਖ ਗਿਆ। ਇੱਕ ਗੱਡੀ ਜਿਹੜੀ ਸੀਗੀ ਉਹ ਹਮਲਾਵਰਾਂ ਦੀ ਵੀ ਉੱਥੇ ਲੋਕਾਂ ਨੇ ਕਾਬੂ ਕਰ ਲਈ, ਕਿਉਂਕਿ ਲੋਕ ਵੱਡੀ ਗਿਣਤੀ ਦੇ ਵਿੱਚ ਨਾਲ ਦੀ ਨਾਲ ਉੱਥੇ ਜਾਮ ਲਾ ਕੇ ਬਹਿ ਗਏ। ਹਮਲੇ ਤੋਂ ਬਾਅਦ ਜਦੋਂ ਗੱਡੀ ਕਾਬੂ ਕੀਤੀ ਗਈ ਤੇ ਉਹ ਗੱਡੀ ਉੱਥੋਂ ਦੇ ਲੋਕਲ ਇੱਕ ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਦੇ ਆਗੂ ਦੀ ਹੈ, ਜਿਹਦੀਆਂ ਫੋਟੋਆਂ ਇੱਕਦਮ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਉੱਥੋਂ ਦੇ ਮੈਂਬਰ ਪਾਰਲੀਮੈਂਟ ਦੇ ਨਾਲ। ਔਰ ਉਹ ਆਪਣੀ ਗੱਡੀ ਦੇ ਮੂਹਰੇ ਲਾਲ ਰੰਗ ਦੀ ਪਲੇਟ ਵੀ ਲਾਈ ਫਿਰਦਾ ਕਿ ਉਹ ਡਿਸਟ੍ਰਿਕਟ ਦਾ ਪ੍ਰਧਾਨ ਹੈ ਯੂਥ ਦਾ, ਭਾਜਪਾ ਦਾ। ਉਹਦੀ ਗੱਡੀ ਵੀ ਜਿਹੜੀ ਉਹ ਮੌਕੇ ਦੇ ਉੱਤੋਂ ਮਿਲੀ। ਉਦੋਂ ਬਾਅਦ ਕਿਸਾਨ ਆਗੂਆਂ ਦੇ ਵਿੱਚ, ਕਿਸਾਨਾਂ ਦੇ ਵਿੱਚ ਵੱਡਾ ਰੋਹ ਜਿਹੜਾ ਉਹ ਫੈਲਣਾ ਸ਼ੁਰੂ ਹੋ ਗਿਆ ਕਿ ਟਕੈਤ ਸਾਹਿਬ ਦੇ ਉੱਤੇ ਇਹ ਹਮਲਾ ਜਿਹੜਾ ਉਹ ਕਿਸਾਨ ਆਗੂਆਂ ਦੇ ਉੱਤੇ ਹਮਲਾ, ਨਾ ਕਿ ਆਗੂ ਦੇ ਉੱਤੇ। ਰਾਤ ਜਿਹੜਾ ਸੀਗਾ, ਜਿਹੜਾ KMP ਹੈ, ਕੁੰਡਲੀ ਮਾਨੇਸਰ ਪਲਵਲ ਹਾਈਵੇ, ਉਹਨੂੰ ਕਿਸਾਨਾਂ ਨੇ ਜਾਮ ਕਰ ਦਿੱਤਾ। 1 ਘੰਟੇ ਦੇ ਵਾਸਤੇ ਜਾਮ ਰੱਖਿਆ। ਇਹ ਗੱਲ ਕਹੀ ਕਿ ਅਸੀਂ ਸਿੰਬੋਲਿਕ ਰੂਪ ਦੇ ਵਿੱਚ ਇਸ ਹਾਈਵੇ ਨੂੰ ਜਾਮ ਕਰਕੇ ਹਮਲਾਵਰਾਂ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇ ਉਹਨਾਂ ਦੇ ਕਿਸੇ ਵੀ ਆਗੂ ਦੇ ਉੱਤੇ ਕਿਸੇ ਕਿਸਮ ਦਾ ਹਮਲਾ ਜਾਂ ਉਹਦਾ ਕੋਈ ਨੁਕਸਾਨ ਹੋਇਆ ਤਾਂ ਉਹ ਮੁਲਕ ਭਰ ਦੇ ਸਾਰੇ ਹਾਈਵੇ ਜਿਹੜੇ ਨੇ ਉਹ ਅਣਮਿੱਥੇ ਸਮੇਂ ਲਈ ਬੰਦ ਕਰ ਦੇਣਗੇ, ਜਾਮ ਜਿਹੜਾ ਉਹ ਕਰ ਦੇਣਗੇ। ਰਾਕੇਸ਼ ਟਕੈਤ ਹੋਰਾਂ ਨੇ ਵੀ ਇਸ ਘਟਨਾ ਤੋਂ ਬਾਅਦ ਇਹ ਅਪੀਲ ਕੀਤੀ ਲੋਕਾਂ ਨੂੰ ਕਿ ਉਹ ਸ਼ਾਂਤ ਰਹਿਣ। ਹਮਲੇ ਦੀ ਸਾਜ਼ਿਸ਼ ਭਾਜਪਾ ਦੇ ਵੱਲੋਂ ਹਰਿਆਣਾ 'ਚ ਘੜੀ ਗਈ ਹੈ, ਇਹ ਉਹਨਾਂ ਨੇ ਗੱਲ ਕਹੀ। ਔਰ ਇਹ ਵੀ ਕਿਹਾ ਕਿ ਹਮਲੇ ਦੇ ਨਾਲ ਜੁੜੇ ਲੋਕ ਜਿਹੜੇ ਆ ABVP ਦੇ ਵਿੱਚ ਸਰਗਰਮ ਆਗੂ ਨੇ ਔਰ ਸੰਸਦ ਮੈਂਬਰ ਬਾਲਕ ਨਾਥ ਤੇ ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਦੇ ਨੇੜਲੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਹਮਲੇ ਬਾਰੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਦੇ ਵਿੱਚ ਚਰਚਾ ਕੀਤੀ ਜਾਊਗੀ। ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਤੋਂ ਉਹ ਡਰਨ ਵਾਲੇ ਨਹੀਂ ਤੇ ਕਿਸਾਨ ਅੰਦੋਲਨ ਦੇ ਪ੍ਰੋਗਰਾਮ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਜਾਰੀ ਰਹਿਣਗੇ। ਇਹ ਵੀ ਜਿਹੜੀ ਉਹ ਵਾਰਨਿੰਗ ਦਿੱਤੀ ਕਿ ਜੇ ਮੋਰਚੇ ਦੇ ਆਗੂਆਂ ਦੇ ਨਾਲ ਸੜਕਾਂ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਤਾਂ ਭਾਜਪਾ ਦੇ ਸੰਸਦ ਮੈਂਬਰ ਤੇ ਵਿਧਾਇਕਾਂ ਦਾ ਸੜਕਾਂ ਦੇ ਉੱਤੇ ਚੱਲਣਾ ਮੁਸ਼ਕਲ ਕਰ ਦਿਆਂਗੇ, ਫਿਰ ਉਹ ਕਿਸੇ ਸੜਕ ਦੇ ਉੱਤੇ ਨਿਕਲ ਨਹੀਂ ਸਕਣਗੇ। ਇਹ ਵਾਰਨਿੰਗ ਰਾਕੇਸ਼ ਟਕੈਤ ਹੋਰਾਂ ਨੇ ਦੇਰ ਰਾਤ ਜਿਹੜੀ ਉਹ ਜਾਰੀ ਕੀਤੀ। ਇਹਦੇ ਉੱਤੇ ਭਾਜਪਾ ਦਾ ਪੱਖ, ਸਰਕਾਰ ਦਾ ਪੱਖ ਅਜੇ ਨਹੀਂ ਕੋਈ ਵੀ ਜਿਹੜਾ ਉਹ ਮਿਲਿਆ। ਉਹ ਇਸ ਮਾਮਲੇ ਤੇ ਚੁੱਪ ਨੇ ਕਿਉਂਕਿ ਨੰਗਾ ਹੋ ਗਿਆ ਸਾਰਾ ਕੁਝ। ਸਾਰੀਆਂ ਜਿਹੜੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਤੇ ਫੋਟੋਆਂ ਜਿਹੜੀਆਂ ਸੀਗੀਆਂ ਉਹਦੇ ਸੋਸ਼ਲ ਮੀਡੀਆ ਦੀਆਂ ਫੋਟੋਆਂ ਉਹ ਸਾਰੀਆਂ ਵਾਇਰਲ ਹੋ ਗਈਆਂ। ਬਿਲਕੁਲ ਜੀ, ਦੇਖੋ ਕਿੰਨੀਆਂ ਘਿਨਾਉਣੀਆਂ ਘਟਨਾਵਾਂ ਆ ਇਹਨਾਂ ਦੀਆਂ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਵੱਲੋਂ ਕਣਕ ਦੀ ਖਰੀਦ ਨੀਤੀ ਆ ਜਿਹੜੀ ਉਹ ਜਾਰੀ ਆ, ਪਰ ਸੈਂਟਰ ਵੱਲੋਂ ਇਸ ਤੇ ਸਿੱਧੀ ਚੁੱਪੀ ਆ। ਪੰਜਾਬ ਦੇ ਵਿੱਚ ਖਰੀਦ ਦਾ ਜਿਹੜਾ ਕੰਮ ਆ ਉਹ 10 ਅਪ੍ਰੈਲ ਤੋਂ ਸ਼ੁਰੂ ਹੋਣਾ। ਸਵੇਰੇ 10 ਤੋਂ ਸ਼ਾਮੀ 6 ਵਜੇ ਤੱਕ ਬੋਲੀ ਜਿਹੜੀ ਉਹ ਲੱਗਿਆ ਕਰੂਗੀ। ਹਰਿਆਣੇ ਦੇ ਵਿੱਚ ਵੈਸੇ ਸ਼ੁਰੂ ਹੋ ਗਿਆ ਹੋਇਆ ਇਹ ਕਣਕ ਦਾ ਜਿਹੜਾ ਖਰੀਦ ਦਾ ਕੰਮ। ਪੰਜਾਬ ਦੇ ਵਿੱਚ ਇਸ ਵਾਰੀ ਲੇਟ ਕੀਤਾ ਗਿਆ ਥੋੜਾ, ਕਰੋਨਾ ਜਿਹੜਾ ਦੀ ਉਹ ਬਹਾਨਾ ਬਣਾਇਆ ਗਿਆ ਕਿ 10 ਤੋਂ ਸ਼ੁਰੂ ਹੋਣਾ। ਉਂਝ ਵੀ ਵੈਸੇ ਅਜੇ ਕਣਕ ਵੱਢੀ ਨਹੀਂ ਜਾਣ ਲੱਗੀ। ਸੋ 10 ਦਿਨ ਦਾ 10-12 ਦਿਨ ਦਾ ਇਹ ਸੀਜ਼ਨ ਜਿਹੜਾ ਜੀ ਉਹ ਹੁੰਦਾ। ਇੱਕਦਮ ਹੀ ਕਣਕ ਜਿਹੜੀ ਹੈ ਜੀ ਫਿਰ ਆ ਜਾਂਦੀ ਹੈ ਕਿਉਂਕਿ ਕੰਬਾਈਨਾਂ ਦੇ ਨਾਲ ਕੱਟੀ ਜਾਂਦੀ ਹੈ ਮੈਕਸਿਮਮ ਸਾਰੀ ਤਕਰੀਬਨ। ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਨੀਤੀ ਤਾਂ ਜਿਹੜੀ ਉਹ ਜਾਰੀ ਕਰ ਦਿੱਤੀ ਹੈ। ਇਹਦੇ ਤੋਂ ਇੱਕ ਗੱਲ ਕਲੀਅਰ ਹੋ ਗਈ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਕਣਕ ਦੀ ਫਸਲ ਦੀ ਅਦਾਇਗੀ ਆੜਤੀਆਂ ਰਾਹੀਂ ਹੀ ਹੋਊਗੀ। ਮੈਂ ਕੱਲ ਗੱਲ ਕੀਤੀ ਸੀ ਕਿ ਜਿਹੜੇ ਆੜਤੀਏ ਨੇ ਉਹ ਮਿਲੇ ਸੀਗੇ ਮੁੱਖ ਮੰਤਰੀ ਹੋਰਾਂ ਨੂੰ, ਉਸ ਤੋਂ ਬਾਅਦ ਇਹ ਜਾਰੀ ਕੀਤਾ ਗਿਆ। ਖਰੀਦ ਏਜੰਸੀ ਦੇ ਵਿੱਚ ਕਿਤੇ ਵੀ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਦਾ ਜ਼ਿਕਰ ਨਹੀਂ ਕੀਤਾ ਗਿਆ। ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਨੇ ਨੀਤੀ ਜਾਰੀ ਕਰਕੇ ਸੂਬਾ ਸਰਕਾਰ ਦੇ ਕਣਕ ਖਰੀਦ ਪੋਰਟਲ ਦੇ ਉੱਤੇ ਖਰੀਦ ਸੰਬੰਧੀ ਸਾਰੀ ਡਿਟੇਲ ਜਿਹੜੀ ਆ ਉਹ ਦਰਜ ਕਰਨ ਦੇ ਵਾਸਤੇ ਕਿਹਾ ਗਿਆ। ਕੇਂਦਰ ਸਰਕਾਰ ਦੇ ਨਾਲ ਸਿੱਧੀ ਅਦਾਇਗੀ ਦੇ ਮਾਮਲੇ ਤੇ ਖਿੱਚੋਤਾਣ ਦੇ ਦੌਰਾਨ ਪੰਜਾਬ ਸਰਕਾਰ ਨੇ ਆੜਤੀਆਂ ਦੇ ਰਾਹੀਂ ਅਦਾਇਗੀ ਕਰਨ ਦਾ 2 ਟੁਕ ਫੈਸਲਾ ਲਿਆ, ਜਦੋਂ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਮਸਲੇ ਤੇ ਅਜੇ ਕੋਈ ਹੁੰਗਾਰਾ ਨਹੀਂ ਭਰਿਆ ਗਿਆ। ਖਰੀਦ ਨੀਤੀ ਦੇ ਅਨੁਸਾਰ ਭਾਰਤੀ ਖੁਰਾਕ ਨਿਗਮ ਜਿਹੜਾ ਉਹ 26 ਲੱਖ ਮੀਟ੍ਰਿਕ ਟਨ ਤਕਰੀਬਨ 20% ਫਸਲ ਜਿਹੜੀ ਉਹਦੀ ਖਰੀਦ ਕੀਤੀ ਜਾਣੀ ਹੈ, ਜਿਹਦਾ ਮਤਲਬ ਇਹ ਹੈ ਕਿ ਪੰਜਾਬ ਦੀਆਂ ਕਰੀਬ 800 ਮੰਡੀਆਂ ਭਾਰਤੀ ਖੁਰਾਕ ਨਿਗਮ ਦੇ ਕੋਲੇ ਹੋਣਗੀਆਂ। ਇਹ ਇਸ ਵਾਰੀ ਵੱਡੀ ਮੁਸ਼ਕਲ ਬਣਨ ਦੀ ਜਿਹੜੀ ਜੀ ਉਹ ਖਦਸ਼ਾ ਹੈ ਕਿਉਂਕਿ ਭਾਰਤੀ ਖੁਰਾਕ ਨਿਗਮ ਜਿਹੜਾ FCI ਹੈ ਉਹਨੇ ਸਿੱਧੀ ਅਦਾਇਗੀ ਦਾ ਪੇਚ ਜਿਹੜਾ ਉਹ ਫਸਾ ਲੈਣਾ
ਜਾਣਾ। ਔਰ ਆੜਤੀਆਂ ਨੇ ਪੰਜਾਬ ਦੀਆਂ ਖਰੀਦ ਏਜੰਸੀਆਂ ਦੀ ਮੰਗ ਜਿਹੜੀ ਉਹ ਸ਼ੁਰੂ ਕਰਤੀ ਆ। ਇਹ ਕਿਹਾ ਜਾ ਰਿਹਾ ਕਿ FCI ਨੇ ਲੰਘੇ ਜੀਰੀ ਦੇ ਸੀਜ਼ਨ ਦੇ ਵਿੱਚ ਆੜਤੀਆਂ ਦੇ 131 ਕਰੋੜ ਰੁਪਏ ਦੇ ਬਕਾਏ ਹਾਲੇ ਤੱਕ ਨਹੀਂ ਦਿੱਤੇ, ਜਿਹਦੇ ਕਰਕੇ ਆੜਤੀ FCI ਤੋਂ ਪਾਸਾ ਵੱਟਣ ਜਿਹੜਾ ਉਹ ਲੱਗੇ ਆ। ਔਰ ਪੰਜਾਬ ਦੇ ਵਿੱਚ ਕਣਕ ਦੇ ਸੀਜ਼ਨ ਲਈ 1871 ਮੁੱਖ ਮੰਡੀ ਯਾਰਡ ਸਬ ਯਾਰਡ ਐਲਾਨੇ ਗਏ ਆ, ਜਦੋਂ ਕਿ 2800 ਵਾਧੂ RG ਕੇਂਦਰ ਜਿਹੜੇ ਉਹ ਖੋਲੇ ਗਏ ਆ। ਮੁਸ਼ਕਲ ਇਸ ਵਾਰੀ ਜਿਹੜੀ ਹੈ ਜੀ ਉਹ ਬਣਨੀ ਹੈ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਜਿਹੜੀ ਉਹ ਨਹੀਂ, ਕਿਉਂਕਿ ਕੇਂਦਰ ਦੀ ਸਰਕਾਰ ਨੇ ਹਰ ਉਹ ਕੰਮ ਕਰਨਾ ਜਿਹਦੇ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵਧਣ ਔਰ ਉਹ ਤੰਗ ਆ ਕੇ ਇਹ ਜਿਹੜਾ ਅੰਦੋਲਨ ਹੈ ਇਹਦੇ ਤੋਂ ਲਾਂਭੇ ਹਟਣ। ਹਰ ਚੀਜ਼ ਜਿਹੜੀ ਹੈ ਜੀ ਉਹ ਇਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ। ਇਸ ਤੋਂ ਅੱਗੇ ਇੱਕ ਹੋਰ ਗੱਲ ਕਰ ਲੈਂਦੇ ਹਾਂ, ਬਿਜਲੀ ਬਿੱਲ ਦੇ ਰਾਹੀਂ ਵੀ ਕੇਂਦਰ ਸਰਕਾਰ ਇੱਕ ਹੋਰ ਝਟਕਾ ਦੇਣ ਦੇ ਰੌਚ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਜਿਹੜੇ ਇਹ ਬਿੱਲ ਆਉਣੇ ਆ ਇਹ ਤਾਂ ਥੋੜੇ ਜਿਹੇ ਡਿਲੇ ਹੋ ਗਏ ਕਿਸਾਨ ਅੰਦੋਲਨ ਕਰਕੇ, ਨਹੀਂ ਤਾਂ ਜਿਹੜਾ ਪਿਛਲਾ ਲੰਘਿਆ ਸੈਸ਼ਨ ਹੈ ਉਹਦੇ ਵਿੱਚ ਹੀ ਏਡੇ ਵੱਡੇ ਵੱਡੇ ਝਟਕੇ ਲੱਗ ਜਾਣੇ ਸੀ ਲੋਕਾਂ ਨੂੰ ਕਿ ਲੋਕ ਉੱਭਰ ਨਹੀਂ ਸਕਣੇ ਇਸ ਝਟਕਿਆਂ ਤੋਂ। ਸਰਕਾਰ ਕੁਝ ਵੀ ਜਿਹੜਾ ਜੀ ਉਹ ਸਿੱਖਣ ਦੀ ਸਥਿਤੀ ਦੇ ਵਿੱਚ ਨਹੀਂ ਗਈ ਅਜੇ। ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ 2020 ਨੂੰ ਠੰਡੇ ਬਸਤੇ ਚੋਂ ਫੇਰ ਕੱਢ ਲਿਆ। ਕੇਂਦਰੀ ਬਿਜਲੀ ਮੰਤਰਾਲੇ ਨੇ ਸੂਬਿਆਂ ਤੋਂ ਇਹਨਾਂ ਸੋਧਾਂ ਦੇ ਬਾਰੇ ਮੁੜ ਕੇ ਸੁਝਾਅ ਲੈਣੇ ਸ਼ੁਰੂ ਜਿਹੜੇ ਉਹ ਕਰਤੇ ਆ ਤਾਂ ਕਿ ਸੰਸਦ ਦੇ ਅਗਲੇ ਸੈਸ਼ਨ ਦੇ ਵਿੱਚ ਬਿਜਲੀ ਸੋਧ ਬਿੱਲ ਨੂੰ ਲਿਆਂਦਾ ਜਾ ਸਕੇ। ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਮੀਟਿੰਗ ਦੇ ਦੌਰਾਨ ਬਿਜਲੀ ਸੋਧ ਬਿੱਲ ਨੂੰ ਸੰਸਦ ਦੇ ਵਿੱਚ ਨਾ ਲੈ ਕੇ ਆਉਣ ਬਾਰੇ ਰਜ਼ਾਮੰਦੀ ਜ਼ਾਹਰ ਕੀਤੀ ਸੀਗੀ। ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਬਿਜਲੀ ਸੋਧ ਬਿੱਲ ਬਾਰੇ ਬਿਆਨ ਵੀ ਜਾਰੀ ਕਰਤਾ ਸੀਗਾ। ਕੇਂਦਰੀ ਬਿਜਲੀ ਮੰਤਰਾਲੇ ਨੇ 19 ਮਾਰਚ ਨੂੰ ਬਿਜਲੀ ਸੋਧ ਬਿੱਲ ਬਾਰੇ ਮੀਟਿੰਗ ਦੀ ਕਾਰਵਾਈ ਜਾਰੀ ਕੀਤੀ ਆ ਹੁਣ, ਔਰ 17 ਫਰਵਰੀ ਨੂੰ ਸੂਬਾ ਸਰਕਾਰਾਂ ਦੇ ਨਾਲ ਬਿਜਲੀ ਸੋਧ ਬਿੱਲ ਬਾਰੇ ਸੁਝਾਅ ਲੈਣ ਲਈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੀਟਿੰਗ ਕੀਤੀ ਗਈ ਹੈ। ਪੰਜਾਬ ਦੇ ਜਿਹੜੇ ਮੁੱਖ ਸਕੱਤਰ ਨੇ ਪਾਵਰ ਦੇ, ਉਹਨੇ 25 ਮਾਰਚ ਨੂੰ ਕੇਂਦਰੀ ਬਿਜਲੀ ਮੰਤਰਾਲੇ ਨੂੰ ਚਿੱਠੀ ਲਿਖ ਕੇ ਇਹ ਕਲੀਅਰ ਕੀਤਾ ਕਿ ਪੰਜਾਬ ਸਰਕਾਰ ਕੇਂਦਰ ਦੇ ਇਹਨਾਂ ਬਿਜਲੀ ਸੁਧਾਰਾਂ ਦੇ ਪੱਖ ਦੇ ਵਿੱਚ ਨਹੀਂ ਹੈ, ਜਿਹਦੇ ਕਰਕੇ ਪੰਜਾਬ ਦੇ ਦਰਜ ਪੱਖ ਦੇ ਵਿੱਚ ਸੋਧ ਜਿਹੜੀ ਉਹ ਕੀਤੀ ਜਾਵੇ। ਪੰਜਾਬ ਸਰਕਾਰ ਨੇ ਇਹ ਨੁਕਤਾ ਵੀ ਰੱਖਿਆ ਕਿ ਬਿਜਲੀ ਸੁਧਾਰਾਂ ਦਾ ਮਾਮਲਾ ਹਾਲੇ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ ਤੇ ਇਹਦੇ ਉੱਤੇ ਅਗਲੇਰੀ ਕਾਰਵਾਈ ਜਿਹੜੀ ਉਹ ਕੋਈ ਨਾ ਕੀਤੀ ਜਿਹੜਾ ਦੀ ਉਹ ਜਾਵੇ। ਜਿਹੜੀ ਇਹ ਮੀਟਿੰਗ ਹੋਈ ਇਹਦੇ ਵਿੱਚ ਕੇਂਦਰ ਸਰਕਾਰ ਨੇ ਬਿਜਲੀ ਸੁਧਾਰਾਂ ਦੀ ਗੱਲ ਰੱਖੀ ਹੈ। ਬਿਜਲੀ ਖੇਤਰ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਕੀਤੇ ਸੁਧਾਰ ਜਿਹੜੇ ਨੇ ਉਹਨਾਂ ਲਈ ਆਪਣੀ ਪਿੱਠ ਆਪੇ ਥਾਪੜੀ ਹੈ। ਕੇਂਦਰੀ ਮੀਟਿੰਗ ਦੇ ਵਿੱਚ ਬਿਜਲੀ ਮੰਤਰਾਲੇ ਦੇ ਜਿਹੜੇ ਅਧਿਕਾਰੀ ਨੇ ਉਹ ਇਹ ਵੀ ਕਹਿੰਦੇ ਨੇ ਕਿ ਇਹਦੇ ਚ ਜਿਹੜਾ ਸੁਧਾਰ ਕੀਤੇ ਜਾਣ, ਇਹਦੇ ਉੱਤੇ ਹੀ ਸਾਰਾ ਜਿਹੜਾ ਜੀ ਉਹ ਕੇਂਦਰਿਤ ਰੱਖਿਆ ਜਾਵੇ ਔਰ ਬਿਜਲੀ ਵੰਡ ਦੇ ਕੰਮ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਦਿੱਤਾ ਜਾਣਾ। ਨਵੀਂ ਜਿਹੜੀ ਤਜਵੀਜ਼ ਹੈ, ਪ੍ਰਾਈਵੇਟ ਕੰਪਨੀਆਂ ਖਪਤਕਾਰਾਂ ਤੱਕ ਬਿਜਲੀ ਪੁੱਜਦੀ ਕਰਨਗੀਆਂ ਔਰ ਬਿਜਲੀ ਸੋਧ ਬਿੱਲ ਦੇ ਵਿੱਚ ਸਬਸਿਡੀ ਕਿਸਾਨਾਂ ਦੇ ਸਿੱਧੀ ਖਾਤਿਆਂ ਦੇ ਵਿੱਚ ਪਾਉਣ ਦਾ ਮਾਮਲਾ ਵੀ ਹੈ। ਐਕਚੁਅਲੀ ਕੀ ਆ, ਇੱਥੋਂ ਹੀ ਜਿਹੜਾ ਜੀ ਇਹ ਸਾਰਾ ਕੁਝ ਹੋਣਾ, ਕਿਉਂਕਿ ਇਹ ਸਬਸਿਡੀਆਂ ਖਤਮ ਕਰਨ ਵੱਲ ਨੂੰ ਇੱਕ ਹੋਰ ਸਟੈਪ ਹੋਊਗਾ ਜਿਹੜੀ ਕਿਸਾਨਾਂ ਨੂੰ ਮਿਲਦੀਆਂ ਨੇ। ਜਦੋਂ ਇਹਦੇ ਸਿਲੰਡਰ ਵਾਲਾ ਸੀਗਾ, ਇਹਨਾਂ ਨੇ ਸਿੱਧਾ ਖਾਤੇ ਵਾਲੀ ਗੱਲ ਕੀਤੀ ਸੀਗੀ ਕਿ ਸਿੱਧਾ ਅਸੀਂ ਖਾਤੇ ਦੇ ਵਿੱਚ ਪਾਵਾਂਗੇ ਸਬਸਿਡੀ। ਉਦੋਂ ਸਿਲੰਡਰ 350 ਪੌਣੇ 400 ਰੁਪਏ ਦਾ ਹੁੰਦਾ ਸੀਗਾ। ਮੁੜ ਕੇ ਜਿਹੜੀ ਜੀ ਉਹ ਸਬਸਿਡੀ ਆਉਣ ਲੱਗੀ 350, ਫਿਰ 250, ਫਿਰ 200, ਫਿਰ 150। ਹੁਣ ਜਿਹੜੀ ਉਹ ਸਬਸਿਡੀ ਆਉਂਦੀ ਰਹਿ ਗਈ ਜੀ 20 ਰੁਪਏ, 10 ਰੁਪਏ 20 ਰੁਪਏ ਜਿਹੜੀ ਆ ਉਹ ਖਾਤਿਆਂ ਚ ਆਉਂਦੀ, ਉਹ ਲਗਭਗ ਸਮਾਪਤ ਕਰਤੀ। ਇਸੇ ਤਰੀਕੇ ਦੇ ਨਾਲ ਡੀਜ਼ਲ ਦੇ ਉੱਤੇ ਜਦੋਂ ਇਹਨਾਂ ਨੇ ਡੀਜ਼ਲ ਓਪਨ ਮਾਰਕੀਟ ਦੇ ਵਿੱਚ ਲਿਆਂਦਾ ਤੇ ਜਿਹੜੀ ਉਹ ਸਬਸਿਡੀ ਆਉਂਦੀ ਸੀਗੀ ਉਹ ਉਹਦੇ ਉੱਤੋਂ ਖਤਮ ਕੀਤੀ, ਜਿਹਦੇ ਕਰਕੇ ਡੀਜ਼ਲ ਦਾ ਰੇਟ ਇਸ ਵੇਲੇ ਜਿਹੜਾ ਉਹ ਅਸਮਾਨ ਛੂ ਰਿਹਾ। ਇੱਕ ਇੱਕ ਕਰਕੇ ਉਹ ਲੋਕਾਂ ਦੇ ਗਲ ਦੇ ਵਿੱਚ ਜਿਹੜਾ ਜੀ ਉਹ ਗੂਠਾ ਦਿੱਤਾ ਜਾ ਰਿਹਾ। ਖਾਸ ਤੌਰ ਦੇ ਉੱਤੇ ਇਹ ਕਿਸਾਨੀ ਨੂੰ ਝਟਕੇ ਨੇ, ਇੱਕ ਤੋਂ ਬਾਅਦ ਇੱਕ ਜਿਹੜਾ ਵੀ ਕਿਸੇ ਤਰੀਕੇ ਦੇ ਨਾਲ ਉਹਦਾ ਲੱਕ ਤੋੜ ਦਿੱਤਾ ਜਾਵੇ, ਜਿਹਦਾ ਪਹਿਲਾਂ ਹੀ ਐਕਚੁਅਲੀ ਬੁਰਾ ਹਾਲ ਹੈ, ਜਿਹਦੇ ਕਰਕੇ ਉਹ ਸੰਘਰਸ਼ ਕਰ ਰਹੇ ਜੀ। ਤੇ ਅੱਗੇ ਗੱਲ ਕਰਦੇ ਹਾਂ SGPC ਤੇ ਭਾਜਪਾ ਦੇ ਵਿਚਕਾਰ ਵਿਵਾਦ ਵਧਿਆ। ਐਕਚੁਅਲੀ ਇਹ SGPC ਦੇਰ ਬਾਅਦ ਪਹਿਲੀ ਵਾਰੀ ਜਿਹੜਾ ਜੀ ਉਹ ਬੋਲੀ ਆ RSS ਦੇ ਮਾਮਲੇ ਦੇ ਉੱਤੇ, ਉੱਥੋਂ ਹੀ ਇਹ ਨਿਕਲ ਰਿਹਾ ਜੀ ਸਾਰਾ। ਔਰ RSS ਦੇ ਖਿਲਾਫ ਮਤਾ ਪਾਸ ਕੀਤਾ ਸੀਗਾ, ਇਹਦੇ ਕਰਕੇ ਇਹ ਵਿਵਾਦ ਕੁਝ ਵਧਿਆ। ਭਾਜਪਾ ਦਾ ਬੁਲਾਰਾ ਹੈ ਜੀ RP ਸਿੰਘ, ਉਹਦੇ ਵੱਲੋਂ SGPC ਦੇ ਇਸ ਮਤੇ ਦੇ ਖਿਲਾਫ ਦਿੱਤੇ ਗਏ ਬਿਆਨ ਤੋਂ ਬਾਅਦ ਇਹਦੇ ਉੱਤੇ SGPC ਨੇ ਫਿਰ ਸਖਤ ਜਿਹੜਾ ਜੀ ਉਹ ਪ੍ਰਤੀਕਰਮ ਆਪਣਾ ਦਿੱਤਾ। ਇਹ ਕਿਹਾ ਗਿਆ ਕਿ ਭਾਜਪਾ ਆਗੂ ਦਾ ਜਿਹੜਾ ਇਹ ਬਿਆਨ ਹੈ ਉਹ
ਨਾ ਸਮਝੀ ਦਾ ਸਬੂਤ ਹੈ। ਜਿਹੜਾ ਇੱਥੇ ਹੈਗਾ ਸਕੱਤਰ ਸੁਖਦੇਵ ਸਿੰਘ, ਉਹਨੇ ਇਹ ਗੱਲ ਕਹੀ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਆਰਪੀ ਸਿੰਘ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਿੱਖ ਧਰਮ ਸਰਬ ਸਾਂਝੀਵਾਲਤਾ ਦਾ ਮਦਈ ਹੈ, ਜਿਹਦੇ ਵਿੱਚ ਸਾਰੇ ਮਨੁੱਖਾਂ ਨੂੰ ਇੱਕ ਸੰਤਾਨ ਜਿਹੜਾ ਉਹ ਅਕਾਲ ਪੁਰਖ ਦੀ ਸਮਝਿਆ ਜਾਂਦਾ। ਦੇਸ਼ ਸਮਾਜ ਦੇ ਅੰਦਰ ਊਚ ਨੀਚ, ਜਾਤ ਪਾਤ, ਅਮੀਰ ਗਰੀਬ ਜਿਹੜੇ ਆ ਉਹਦੇ ਪਾੜੇ ਹੈ ਨਹੀਂਗੇ। ਔਰ ਇਹ ਕਿਹਾ ਕਿ ਭਾਜਪਾ ਆਗੂ ਨੇ ਜੇ ਇਤਿਹਾਸ ਨਹੀਂ ਪੜ੍ਹਿਆ ਤੇ ਇੱਕ ਵਾਰੀ ਉਹਨੂੰ ਪੜ੍ਹ ਲੈਣਾ ਚਾਹੀਦਾ ਹੈ। ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਭਾਰਤ ਨੂੰ ਇਸਲਾਮ ਦੀ ਧਰਤੀ ਬਣਾਇਆ ਸੀ ਤਾਂ ਉਸ ਵੇਲੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਦੇ ਉੱਤੇ ਨੌਵੇਂ ਪਾਤਸ਼ਾਹ ਨੇ ਆਪ ਦਿੱਲੀ ਜਾ ਕੇ ਸ਼ਹਾਦਤ ਜਿਹੜੀ ਉਹ ਦਿੱਤੀ ਸੀ। ਇਹ ਵੀ ਕਿਹਾ ਕਿ ਭਾਜਪਾ ਤੇ ਆਰਐਸਐਸ ਦੇ ਰਾਜ ਦੇ ਵਿੱਚ ਘੱਟ ਗਿਣਤੀ ਵਾਲੇ ਜਿਹੜੇ ਆ ਉਹ ਆਪਣੇ ਆਪ ਨੂੰ ਡਰੇ ਹੋਏ ਤੇ ਅਣਸੁਰੱਖਿਅਤ ਮਹਿਸੂਸ ਕਰ ਰਹੇ ਆ। ਇਹ ਵੀ ਕਿਹਾ ਕਿ ਜਿਹੜੀ ਆਰਐਸਐਸ ਆ ਉਹ ਮੁਗਲ ਬਾਦਸ਼ਾਹ ਦੀਆਂ ਪੈੜਾਂ ਦੇ ਉੱਤੇ ਜਿਹੜਾ ਉਹ ਚੱਲ ਰਹੀ ਹੈ। ਇਹ ਜਦੋਂ ਮਤਾ ਜਿਹੜਾ ਪਾਇਆ ਗਿਆ ਤੇ ਉਸ ਤੋਂ ਬਾਅਦ ਇਹਦੇ ਉੱਤੇ ਪ੍ਰਤੀਕਰਮ ਜਿਹੜਾ ਭਾਜਪਾ ਆਗੂ ਨੇ ਦਿੱਤਾ ਸੀਗਾ ਔਰ ਇਹ ਕਿਹਾ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੂੰ ਈਸਾਈ ਧਰਮ ਦੇ ਵਿੱਚ ਜਾਣ ਤੋਂ ਰੋਕਣ ਦੇ ਵਿੱਚ ਫੇਲ ਰਹੀ ਹੈ ਤੇ ਆਪਣੀ ਜਿਹੜੀ ਇਹ ਫਿਲਰ ਹੈ ਉਹਨੂੰ ਲੁਕਾਉਣ ਦੇ ਵਾਸਤੇ ਹਿੰਦੂ ਰਾਸ਼ਟਰ ਦਾ ਢੰਡੋਰਾ ਜਿਹੜਾ ਉਹ ਪਿੱਟ ਰਹੀ ਹੈ। ਇਹ ਗੱਲ ਜਿਹੜੀ ਉਹ ਕਹੀ ਗਈ ਸੀ। ਐਕਚੁਅਲੀ ਕੀ ਹੈ ਇਹਦੇ ਵਿੱਚ, ਇਹ ਇੱਕ ਰਾਜਨੀਤੀ ਜਿਹੜੀ ਉਹ ਵੋਟਾਂ ਦੀ ਹੈ, ਕਿਉਂਕਿ ਅਕਾਲੀ ਦਲ ਦੇ ਬਾਰੇ ਦੇ ਵਿੱਚ ਤਾਂ ਇਹ ਗੱਲ ਮਸ਼ਹੂਰ ਰਹੀ ਹੈ ਨਾ ਕਿ ਜਦੋਂ ਪਾਵਰ ਦੇ ਵਿੱਚ ਹੁੰਦੇ ਨੇ ਸਭ ਕੁਝ ਭੁੱਲ ਜਾਂਦੇ ਆ, ਜਦੋਂ ਪਾਵਰ 'ਚ ਨਹੀਂ ਹੁੰਦੇ ਫਿਰ ਸਿੱਖ ਕੌਮ ਦੇ ਉੱਤੇ ਜਿਹੜਾ ਦੀ ਉਹ ਮੁਸੀਬਤ ਆ ਜਾਂਦੀ ਹੈ। ਅਕਾਲੀਆਂ ਦੇ ਅਨੁਸਾਰ ਇਹ ਲੋਕ ਕਦੀ ਵੀ ਨਹੀਂ ਬੋਲੇ ਜਦੋਂ ਇਹ ਘੁਸਪੈਠ ਜਿਹੜੀ ਹੋਣੀ ਸ਼ੁਰੂ ਹੋਈ ਆ, ਕਦੀ ਵੀ ਇਹ ਨਹੀਂ ਬੋਲੇ ਬਲਕਿ ਉਸ ਮਾਮਲੇ ਤੇ ਚੁੱਪ ਵੱਟ ਜਾਂਦੇ ਸੀ। ਜੇ ਤੁਸੀਂ ਜਥੇਦਾਰ ਸਾਹਿਬ ਦਾ ਹੋਲੇ ਮਹੱਲੇ ਵਾਲਾ ਬਿਆਨ ਜਿਹੜਾ ਜੀ ਉਹ ਸੁਣ ਲਓ ਤੇ ਉਹ ਵੀ ਉਸੇ ਚੀਜ਼ ਦੇ ਵਿੱਚੋਂ ਜਿਹੜਾ ਦੀ ਉਹ ਨਿਕਲਿਆ ਹੋਇਆ, ਜਿਹਦੇ ਵਿੱਚ ਉਹ ਵੋਟ ਪੋਲਰਾਈਜ਼ ਕਰਨ ਦੀ ਗੱਲ ਭਾਜਪਾ ਦੇ ਉੱਤੇ ਕਰਦੇ। ਕੀ ਭਾਜਪਾ ਨੇ ਇਹ ਵੋਟ ਪੋਲਰਾਈਜ਼ ਜਿਹੜੀ ਧਰਮ ਦੇ ਉੱਤੇ ਆਧਾਰਿਤ ਹੁਣ ਕਰਨੀ ਸ਼ੁਰੂ ਕੀਤੀ ਆ ਪਿਛਲੇ ਕੋ 5-6 ਮਹੀਨਿਆਂ? ਨਹੀਂ, ਉਹਦਾ ਜਨਮ ਹੀ ਇਹਦੇ ਵਿੱਚੋਂ ਜਿਹੜਾ ਉਹ ਹੋਇਆ। ਉਹ ਵੱਡੀ ਹੀ ਇਸ ਚੀਜ਼ ਦੇ ਵਿੱਚੋਂ ਜਿਹੜੀ ਆ ਉਹ ਹੋਈ ਹੈ, ਚਾਹੇ ਉਹ ਪਹਿਲਾਂ ਜਨਸੰਘ ਸੀ, ਚਾਹੇ ਬਾਅਦ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਬਣ ਗਈ। ਜਦੋਂ ਇਹ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਦੀ ਜਿਹੜੀ ਰੱਥ ਯਾਤਰਾ ਹੈ ਉਹ ਕੀ ਆ, ਵੋਟ ਪੋਲਰਾਈਜ਼ ਕਰਨ ਵਾਲੀ ਸੀ। 2 ਸੀਟਾਂ ਤੋਂ ਇੱਥੋਂ ਤੱਕ ਪਹੁੰਚਣ ਦੇ ਵਿੱਚ ਸਾਰੀ ਇਹ ਜਿਹੜਾ ਇਤਿਹਾਸ ਹੈ ਉਹ ਵੋਟ ਪੋਲਰਾਈਜ਼ ਦਾ ਹੈ। ਜਥੇਦਾਰ ਸਾਹਿਬ ਹੁਣ ਬਿਆਨ ਜਿਹੜਾ ਜੀ ਉਹ ਦੇ ਰਹੇ ਆ ਕਿ ਇਹ ਗਲਤ ਜਿਹੜਾ ਜੀ ਉਹ ਕਰ ਰਹੇ ਆ। ਐਸਜੀਪੀਸੀ ਜਾਂ ਜਿਹੜੇ ਜਥੇਦਾਰ ਸਾਹਿਬ ਦੇ ਵੱਲੋਂ ਜਿਹੜਾ ਇਹ ਬਿਆਨ ਆਇਆ, ਇਹ ਕਿਤੇ ਨਾ ਕਿਤੇ ਲੰਘ ਗਏ ਸੱਪ ਦੀ ਜਿਹੜੀ ਲਕੀਰ ਆ ਉਹਨੂੰ ਪਿੱਟਣ ਵਾਲਾ ਜਿਹੜਾ ਉਹ ਕਿਹਾ ਜਾ ਸਕਦਾ, ਕਿਉਂਕਿ ਨੁਕਸਾਨ ਇਹਨਾਂ ਨੇ ਇੰਨਾ ਕੁ ਕਰਵਾ ਦਿੱਤਾ। ਇਹੋ ਜਿਹੀਆਂ ਸੰਸਥਾਵਾਂ ਦਾ ਰਾਹ ਜਿਹੜਾ ਦੀ ਉਹ ਖੋਲ ਕੇ ਕਿ ਉਹ ਹਰ ਜਗ੍ਹਾ ਦੇ ਉੱਤੇ ਕਾਬਜ ਹੋ ਗਈਆਂ। ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਕਿ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਕਰੀਬ 47 ਕਰੋੜ ਰੁਪਇਆ ਆਰਐਸਐਸ ਨੇ ਪਿਛਲੇ ਦਿਨਾਂ 'ਚ ਇਕੱਠਾ ਕੀਤਾ। ਦੇਖੋ, ਉਹ ਵੀ ਪੰਜਾਬ ਦੇ ਵਿੱਚੋਂ ਸਿਰ ਤਾਂ ਨਹੀਂ ਆਪ ਚਾੜੇ ਹੋਏ ਆ, ਹੁਣ ਪਿੱਟੀ ਜਾਣਾ ਜਦੋਂ ਆਪਣੀ ਵਾਰੀ ਆ ਗਈ ਆ। ਅੱਗੇ ਔਰਤਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਦੇਣ ਦੀ ਪੰਜਾਬ ਸਰਕਾਰ ਨੇ ਜੋ ਗੱਲ ਕੀਤੀ ਆ, ਉਸ ਸਕੀਮ ਤੇ ਸਰਕਾਰ 471 ਕਰੋੜ ਰੁਪਇਆ ਦੇਵੇਗੀ, ਪਰ ਦੇਵੇਗੀ ਕਿੰਨਾ ਚਿਰ? ਦੇਖੋ, ਇਹ ਵੱਡਾ ਸਵਾਲ ਹੈ। ਜਿਹੜਾ PSPCL ਹੈ, ਜਿਹੜੀ ਪਾਵਰ ਮਹਿਕਮਾ ਹੈ, ਉਹਦੇ ਜਿਹੜੀ ਉਹ ਮੁਫਤ ਬਿਜਲੀ ਦਿੰਦਾ, ਕਿਸਾਨਾਂ ਨੂੰ ਮੁਫਤ ਬਿਜਲੀ ਦਿੰਦਾ, ਜਾਂ ਜਿਹੜੇ ਕੁਝ ਬਿਲੋ ਪਾਵਰਟੀ ਲਾਈਨ ਲੋਕ ਰਹਿੰਦੇ ਉਹਨਾਂ ਨੂੰ ਕੁਝ ਯੂਨਿਟ ਦਿੰਦਾ, ਉਹਨੂੰ ਜੇ ਸਮਝ ਲਓ ਤਾਂ ਕਹਾਣੀ ਜਿਹੜੀ ਉਹ ਸਮਝ ਆ ਸਕਦੀ ਹੈ। ਅੱਜ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਆ ਉਹ ਸਭ ਤੋਂ ਮਹਿੰਗੀ ਹੈ ਘਰਾਂ ਦੇ ਵਿੱਚ ਜਿਹੜੀ ਵਰਤੀ ਜਾਂਦੀ। ਉਹ ਕਿਉਂ ਮਹਿੰਗੀ ਹੈ? ਕਿਉਂਕਿ ਕਿਸੇ ਸਰਕਾਰ ਨੇ, ਕਿਸੇ ਸਿਆਸੀ ਪਾਰਟੀ ਨੇ ਇਹ ਪੱਲਿਓਂ ਨਹੀਂ ਦੇਣਾ ਹੁੰਦਾ। ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ। ਇਹ ਲੋਕਾਂ ਦੇ ਛਿੱਤਰ ਲੋਕਾਂ ਦੇ ਸਿਰ ਦੇ ਉੱਤੇ ਜਿਹੜੇ ਉਹ ਪੈਣੇ ਹੁੰਦੇ ਆ। ਹੁਣ ਜਿਹੜੀ ਇਹ ਮੁਫਤ ਸਕੀਮ ਸ਼ੁਰੂ ਕੀਤੀ ਗਈ ਆ ਬੱਸਾਂ ਦੇ ਉੱਤੇ, ਪਹਿਲਾ ਤਾਂ ਵੱਡਾ ਜਿਹੜਾ ਜੀ ਉਹ ਸਵਾਲ ਇਹ ਹੈ ਕਿ ਬੱਸਾਂ ਜਿਹੜੀਆਂ ਉਹ ਕਿੰਨੀਆਂ 15% ਟੋਟਲ ਜਿਹੜੀਆਂ ਰੂਟਾਂ ਦੇ ਉੱਤੇ ਹੈਗੀਆਂ ਜਿਹੜੀਆਂ ਸਰਕਾਰੀ, ਬਾਕੀ ਤਾਂ ਬੱਸਾਂ ਜਿਹੜੀਆਂ ਉਹ ਪ੍ਰਾਈਵੇਟ ਨੇ। ਪ੍ਰਾਈਵੇਟ ਬੱਸਾਂ ਦੇ ਕੋਲੇ ਬਿਹਤਰੀਨ ਰੂਟ ਨੇ, ਉੱਥੇ ਤਾਂ ਕਿਤੇ ਮੁਫਤ ਨਹੀਂ। ਇਹਨਾਂ ਦੇ ਵਿੱਚ ਜਿਹੜੀ ਔਰਤਾਂ ਮੁਫਤ ਸਫ਼ਰ ਕਰਨਗੀਆਂ, ਉਹਦਾ ਹੁਣ ਸਰਕਾਰ ਨੂੰ ਹਰ ਸਾਲ 471 ਕਰੋੜ ਰੁਪਈਆ ਉਹ ਦੇਣਾ ਪੈਣਾ। ਸਰਕਾਰ ਇਹ 471 ਕਰੋੜ ਰੁਪਈਆ ਦੇਊਗੀ ਕਿੱਥੋਂ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਖੜਾ ਹੋਊਗਾ। ਤਿੰਨਾਂ ਜਿਹੜੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਇਹ 3 ਅਦਾਰੇ ਨੇ ਜਿਹੜੇ PRTC, ਪੰਜਾਬ ਰੋਡਵੇਜ਼ ਤੇ ਪਨਬਸ, ਇਹਦੇ ਉੱਤੇ ਰੋਜ਼ 1 ਕਰੋੜ 31 ਲੱਖ, ਪ੍ਰਤੀ ਮਹੀਨਾ 39 ਕਰੋੜ ਤੇ ਸਾਲਾਨਾ 471
471 ਕਰੋੜ ਰੁਪਏ ਦਾ ਅਸਰ ਪਊਗਾ। ਪਹਿਲਾਂ ਮੁਫਤ ਬੱਸ ਸਫ਼ਰ ਕਰਨ ਵਾਲੇ 18 ਵਰਗਾਂ ਦੇ ਕਿਰਾਏ ਦੀ ਭਰਪਾਈ ਜਿਹੜੀ ਜੀ ਉਹ ਸਰਕਾਰ ਕਰਦੀ ਹੈ, ਪਰ ਨਵੀਂ ਸਕੀਮ ਦੇ ਕਿਰਾਏ ਦੇ ਜਿਹੜੇ ਪੈਸੇ ਆ ਸਰਕਾਰ ਨੇ ਅਜੇ ਸਥਿਤੀ ਸਪਸ਼ਟ ਨਹੀਂ ਕੀਤੀ। ਪਟਿਆਲਾ ਦੇ ਵਿੱਚ ਮੁੱਖ ਦਫ਼ਤਰ ਵਾਲੀ PRTC ਨੂੰ 1107 ਬੱਸਾਂ ਚਲਾ ਕੇ ਰੋਜ਼ 1.25 ਕਰੋੜ ਦਾ ਮਾਲੀਆ ਇਕੱਠਾ ਹੁੰਦਾ, ਜਿਹਦੇ ਵਿੱਚ 60 ਲੱਖ ਦਾ ਡੀਜ਼ਲ ਤੇ ਖਰਚਾ ਆ ਜਾਂਦਾ। ਔਰਤਾਂ ਲਈ ਮੁਫਤ ਬੱਸ ਸਫ਼ਰ 50 ਲੱਖ ਹੋਰ ਘਟਿਆ ਕਰਨਗੇ ਤੇ ਰੋਜ਼ 20 ਲੱਖ ਪੱਲੇ ਪਿਆ ਕਰੂਗਾ। ਪਹਿਲਾਂ ਹੀ ਇਧਰੋਂ ਫੜ ਉਧਰੋਂ ਫੜ ਇਸ ਤਰੀਕੇ ਦੇ ਨਾਲ ਜੂਝਦੀ ਆ ਰਹੀ PRTC ਦਾ 18 ਵਰਗਾਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਦੇਣ ਕਰਕੇ ਸਰਕਾਰ ਵੱਲ 100 ਕਰੋੜ ਰੁਪਇਆ 1 ਅਰਬ ਤੋਂ ਵੱਧ ਦਾ ਬਕਾਇਆ ਖੜਾ। 30 ਮਾਰਚ ਦੀ ਸ਼ਾਮ ਤੱਕ ਇਹ ਬਕਾਇਆ 150 ਕਰੋੜ ਰੁਪਏ ਸੀ, ਪਰ 31 ਦੀ ਦੇਰ ਸ਼ਾਮ ਤੱਕ ਸਰਕਾਰ ਨੇ ਕੁਝ ਰਾਸ਼ੀ ਜਿਹੜੀ ਉਹ ਜਾਰੀ ਕੀਤੀ। ਇਹਦੇ ਵਿੱਚ ਸਭ ਤੋਂ ਵੱਧ 70 ਕਰੋੜ DPI ਸਕੂਲ ਦਾ, 50 ਕਰੋੜ DPI ਕਾਲਜਾਂ ਦਾ ਤੇ 11 ਕਰੋੜ 86 ਲੱਖ ਮੈਡੀਕਲ ਕਾਲਜਾਂ ਦਾ। ਪੁਲਿਸ ਵਿਭਾਗ ਤੇ ਜਿਹੜੇ ਅਪਾਹਜ ਨੇ ਉਹਨਾਂ ਦਾ 2-2 ਕਰੋੜ, 60 ਸਾਲਾ ਔਰਤਾਂ ਦੇ ਸਫ਼ਰ ਦੇ ਉੱਤੇ 1 ਕਰੋੜ ਬਕਾਇਆ। ਜਿਹੜੇ ਫਰੀडम ਫਾਈਟਰ ਨੇ ਤੇ ਹੋਰ ਵਰਗ ਨੇ ਉਹਨਾਂ ਦੇ ਸਫ਼ਰ ਦਾ ਬਕਾਇਆ ਵੀ ਰਹਿੰਦਾ। PRTC ਦੇ ਜਿਹੜੇ ਮੁਲਾਜ਼ਮ ਆਗੂ ਨੇ ਉਹ ਇਹ ਕਹਿੰਦੇ ਆ ਕਿ ਅਜਿਹੀ ਸਥਿਤੀ ਦੇ ਵਿੱਚ ਖਮਿਆਜ਼ਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਔਰ ਬਕਾਇਆ ਰਾਸ਼ੀ ਵੀ ਸਰਕਾਰ ਜਿਹੜੀ ਜੀ ਉਹ ਨਹੀਂ ਜਾਰੀ ਕਰ ਰਹੀ। ਦੂਜੇ ਪਾਸੇ ਜਿਹੜਾ ਸਵਾਲ ਆ ਕਿ ਅਸਲ ਦੇ ਵਿੱਚ ਜਿਹੜੀ ਅੱਖ ਹੈ ਉਹ PRTC ਦੇ ਬੱਸ ਅੱਡਿਆਂ ਦੇ ਉੱਤੇ ਆ, ਕਿਉਂਕਿ 471 ਕਰੋੜ ਰੁਪਇਆ ਨਹੀਂ ਦਿੱਤਾ ਜਾ ਸਕਣਾ ਜੀ। ਹੋਊਗਾ ਕੀ? ਇਹ ਬੱਸਾਂ ਰਿਪੇਅਰ ਨਹੀਂ ਹੋਣਗੀਆਂ, ਬੱਸਾਂ ਚੱਲਣਗੀਆਂ ਨਹੀਂ। ਜਦੋਂ ਪਿਛਲੀ ਸਰਕਾਰ ਸੀਗੀ ਗੱਠਜੋੜ ਦੀ, ਅਕਾਲੀ ਦਲ ਭਾਜਪਾ ਦੀ, ਉਦੋਂ ਕੀ ਕੀਤਾ ਗਿਆ ਸੀਗਾ, ਜਿਹੜੀ ਇਹਨਾਂ ਦੀਆਂ ਜਿੱਥੇ ਰਿਪੇਅਰ ਹੁੰਦੀਆਂ ਨੇ ਬੱਸਾਂ, ਇਹਨਾਂ ਦੀਆਂ ਜਿੰਨੀਆਂ ਵੀ PRTC ਦੀਆਂ ਹੈਗੀਆਂ ਨੇ, ਉੱਥੇ ਇਹਨਾਂ ਦੇ ਪੁਰਜੇ ਨਹੀਂ ਸੀ ਭੇਜੇ ਜਾਂਦੇ। ਤੁਸੀਂ ਦੇਖੋ ਮਾਰਦੇ ਕਿਵੇਂ ਨੇ ਕਿ ਤੁਸੀਂ ਉਹ ਪਾਰਟੀ ਨਾ ਭੇਜੋ, ਸਪੇਅਰ ਪਾਰਟ ਨਾ ਭੇਜੋ, ਉਹ ਕਬਾੜ ਹੋਈ ਗਈਆਂ ਬੱਸਾਂ। ਕਬਾੜ ਹੁੰਦੀਆਂ ਜਦੋਂ ਕੋਈ ਬੱਸ ਕਬਾੜ ਹੋ ਜਾਂਦੀ, ਨਵੀਂ ਆਉਣੀ ਨਹੀਂ, ਉਸ ਰੂਟ ਦੇ ਉੱਤੇ ਉਹ ਰੂਟ ਖਤਮ, ਉਹ ਚੁੱਕ ਕੇ ਪ੍ਰਾਈਵੇਟ ਵਾਲੇ ਜਿਹੜੇ ਉਧਰ ਦੀ ਆਪੇ ਹੀ ਚਲਾਈ ਜਾਂਦੇ ਸੀ। ਜਿੰਨੀਆਂ ਇਹ ਪਰਿਵਾਰ ਦੀਆਂ ਬੱਸਾਂ ਨੇ ਉਨੀਆਂ ਹੀ ਇਲੀਗਲ ਚੱਲਦੀਆਂ ਸੀ, ਅੱਜ ਵੀ ਚੱਲਦੀਆਂ। ਇਹ ਹੌਲੀ ਹੌਲੀ ਹੋਊਗਾ ਕਿ ਅੱਜ ਮੁਫਤ ਜਿਹੜਾ ਜੀ ਉਹ ਕਰਕੇ ਤੇ ਘਾਟਾ ਪਾ ਕੇ ਇਹਨੂੰ ਬੰਦ ਕਰ ਦਿੱਤਾ ਜਾਊਗਾ ਜਾਂ ਕਿਸੇ ਇਹ ਵੇਚਿਆ ਜਾਊਗਾ ਕਿਸੇ ਨੂੰ। ਇਹ ਅੱਜ ਗੱਲ ਜਿਹੜੀ ਜੀ ਉਹ ਯਾਦ ਰੱਖਣੀ, ਇਹ ਵੇਚਿਆ ਜਾਊਗਾ ਵੱਡੇ ਪਰਿਵਾਰ ਨੂੰ ਮੁਫਤੋਂ ਮੁਫਤੀ ਕੌਡੀਆਂ ਦੇ ਭਾਅ। ਅਸਲ ਦੇ ਵਿੱਚ ਉਹ PRTC ਜਾਂ ਰੋਡਵੇਜ ਨਹੀਂ ਵੇਚੀ ਜਾਊਗੀ, ਉਹ ਤਾਂ ਚਲੋ ਜਿੰਨੇ ਇੱਕ ਰੂਟ ਰਹਿੰਦੇ ਆ ਉਹ ਲੈ ਜਾਣਗੇ। ਮੇਨ ਹੈ ਇਹਦੀ ਜਿਹੜੀ ਪ੍ਰਾਪਰਟੀ ਉਹ ਬੱਸ ਅੱਡੇ, PRTC ਦੇ ਬੱਸ ਅੱਡੇ ਨੇ, ਉਹ ਸਾਰੇ ਦੇ ਸਾਰੇ ਉਸ ਪੈਕੇਜ ਦੇ ਵਿੱਚ ਜਿਹੜਾ ਜੀ ਉਹ ਦੇ ਦਿੱਤੇ ਜਾਣਗੇ। ਇਹ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਉਹ ਕੀਤਾ ਗਿਆ, ਇੱਕ ਪਰਿਵਾਰ ਨੂੰ ਲਾਹਾ ਦੇਣ ਦੇ ਵਾਸਤੇ। ਅੱਜ ਕਿਸੇ ਨੂੰ ਇਹ ਲੱਗੂਗਾ ਕਿ ਇਹ ਪਤਾ ਨਹੀਂ ਔਰਤਾਂ ਜਿਹੜੀਆਂ ਨੇ ਉਹ ਬੱਸ ਸਫ਼ਰ ਮੁਫਤ ਨਾ ਕਰਨ ਤਾਂ ਕਰਕੇ ਜਿਹੜਾ ਜੀ ਉਹ ਬੋਲ ਰਹੇ, ਪਰ ਇਹਦੇ ਪਿੱਛੇ ਲੁਕਵੀਂ ਕਹਾਣੀ ਜਿਹੜੀ ਆ ਜੀ ਉਹ ਇਹ ਆ ਕਿ ਇਹ ਸਰਕਾਰੀ ਬੱਸ ਜਿਹੜੀ ਸੇਵਾ ਹੈ ਉਹਨੂੰ ਤਬਾਹ ਕਰਨ ਦੇ ਵੱਲ ਪੰਜਾਬ ਦੀ ਸਰਕਾਰ ਨੇ ਸਟੈਪ ਪੁੱਟ ਲਿਆ ਹੈ। ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਕਿਵੇਂ ਚੁੱਪ ਬੈਠੇ ਆ, ਇਹ ਸੋਚਣ ਵਾਲੀ ਗੱਲ ਆ। ਅੱਗੇ ਗੱਲ ਕਰਦੇ ਆ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ 'ਚ ਪਾੜਾ ਪਾਉਣ ਦੇ ਯਤਨ। ਐਕਚੁਅਲੀ ਇਹ ਇੱਕ ਚਿੱਠੀ ਜਿਹੜੀ ਆ ਜੀ ਉਹ ਜਾਰੀ ਹੋਈ ਆ, ਇਹ ਮਿਨਿਸਟਰੀ ਆਫ ਹੋਮ ਅਫੇਅਰ ਦੇ ਵੱਲੋਂ ਆ। ਇਹ ਕਿਹਾ ਗਿਆ ਹੈ ਕਿ ਇਹਦੇ ਵਿੱਚ ਸਰਹੱਦੀ ਜਿਹੜੇ ਖੇਤਰ ਆ ਉਹਨਾਂ ਦਾ ਜ਼ਿਕਰ ਕੀਤਾ ਗਿਆ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਦੇ ਏਰੀਏ ਦਾ ਜ਼ਿਕਰ ਕੀਤਾ ਗਿਆ ਕਿ ਇੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਜਾਂਦਾ, ਉਹਨਾਂ ਨੂੰ ਜਿਹੜਾ ਕਾਬੂ ਕਰ ਲਿਆ ਜਾਂਦਾ ਤੇ ਉਹਨਾਂ ਦੇ ਜਿਹੜੇ ਨਸ਼ੇ ਉਹਨਾਂ ਨੂੰ ਦੇ ਕੇ ਲੋੜ ਤੋਂ ਵੱਧ ਕੰਮ ਕਰਵਾਇਆ ਜਾਂਦਾ, ਉਹਨਾਂ ਨੂੰ ਮਜ਼ਦੂਰੀ ਨਹੀਂ ਦਿੱਤੀ ਜਾਂਦੀ। ਇਹਨੇ ਇਸ ਤਰ੍ਹਾਂ ਦੀ ਜਿਹੜੀ ਜੀ ਉਹ ਚਿੱਠੀ ਜਾਰੀ ਕਰਕੇ ਇਹ ਪਾੜ ਪਾਉਣ ਦੇ ਯਤਨ ਜਿਹੜੇ ਉਹ ਕੀਤੇ ਆ, ਕਿਉਂਕਿ ਇੱਥੇ ਆੜਤੀਆਂ ਤੇ ਕਿਸਾਨਾਂ ਦੇ ਵਿਚਾਲੇ ਪਾੜ ਪਾਉਣ ਦਾ ਜਿਹੜਾ ਉਹ ਜ਼ੋਰ ਲਾ ਲਿਆ। ਉਲਟਾ ਹੋ ਗਿਆ, ਆੜਤੀਏ ਜਿਹੜੇ ਉਹ ਡਟ ਕੇ ਕਿਸਾਨਾਂ ਦੇ ਨਾਲ ਖੜੇ ਹੋ ਗਏ। ਫਿਰ ਸਰਕਾਰ ਨੇ ਮਹਿੰਗੇ ਟਰੈਕਟਰ ਦਿਖਾਏ, ਛੋਟੇ ਕਿਸਾਨਾਂ ਤੇ ਵੱਡੇ ਕਿਸਾਨਾਂ ਦੇ ਵਿਚਾਲੇ ਪਾੜ ਪਾਉਣ ਦਾ ਯਤਨ ਕੀਤਾ, ਉਹ ਵੀ ਫੇਲ ਜਿਹੜਾ ਉਹ ਹੋ ਗਿਆ। ਕਿਸਾਨ ਜਥੇਬੰਦੀਆਂ ਦੇ ਵਿਚਾਲੇ ਪਾੜ ਪਾਉਣ ਦਾ ਯਤਨ ਕੀਤਾ, ਉਹ ਵੀ ਫੇਲ ਹੋ ਗਿਆ। ਆ ਇੱਕ ਪੰਥਕ ਤੇ ਕਾਮਰੇਡ ਬਣਾਉਣ ਦੇ ਵਾਸਤੇ IT ਵਿੰਗ ਜਿਹੜੇ ਉਹ ਸਰਗਰਮ ਰਹੇ, ਉਹ ਵੀ ਹੌਲੀ ਹੌਲੀ ਫੂਕ ਤਕਰੀਬਨ ਜਿਹੜੀ ਬਹੁਤੀ ਨਿਕਲ ਗਈ, ਉੱਥੋਂ ਸਫਲ ਨਹੀਂ ਹੋਏ। ਹੁਣ ਇਹ ਚਿੱਠੀ ਜਿਹੜੀ ਦੀ ਉਹ ਜਾਰੀ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿਚਾਲੇ ਪਾੜ ਪਾਉਣ ਦਾ ਯਤਨ ਕੀਤਾ ਗਿਆ। ਸਾਰੇ ਜਾਣਦੇ ਨੇ ਕਿੱਥੇ ਪੰਜਾਬ ਦੇ ਵਿੱਚ ਬੰਧੂਆ ਮਜ਼ਦੂਰੀ ਜਿਹੜੀ ਉਹ ਹੈਗੀ ਆ ਔਰ ਕਿਹੜੇ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਇਸ ਤਰੀਕੇ ਦੇ ਨਾਲ ਬੰਧੂਆ ਬਣ ਜਾਂਦੇ ਹੋਣਗੇ। ਐਕਚੁਅਲੀ ਪੰਜਾਬ ਦੇ ਵਿੱਚ ਜਿਹੜੇ ਇਹ ਮਜ਼ਦੂਰ ਆਉਂਦੇ ਆ ਜਿਹੜੇ ਵੱਖ-ਵੱਖ ਸੂਬਿਆਂ ਤੋਂ, ਬਿਹਾਰ ਤੋਂ, ਉੱਤਰ ਪ੍ਰਦੇਸ਼ ਤੋਂ, ਆਪਾਂ ਜਦੋਂ ਝੋਨਾ ਲੱਗਦਾ ਉਦੋਂ ਖਾਸ ਤੌਰ ਦੇ ਉੱਤੇ ਇਹ ਗੱਲ ਕਰਦੇ ਹੁੰਦੇ ਆ ਉਸ ਵੇਲੇ ਕਿ ਜਿਹੜੇ ਬੱਸ ਅੱਡੇ ਜਾਂ ਰੇਲਵੇ ਸਟੇਸ਼ਨ ਨੇ, ਖਾਸ ਤੌਰ ਦੇ ਉੱਤੇ ਰੇਲਵੇ ਸਟੇਸ਼ਨਾਂ ਦੇ ਉੱਤੇ
ਕਿਸਾਨ ਜਿਹੜੇ ਆ ਉਹ ਖੜੇ ਹੁੰਦੇ ਆ ਜੀ ਮੋਟੋ ਲੈ ਕੇ, ਉਹਦੇ ਉੱਤੇ ਜਿਹੜਾ ਉਹ ਲਿਖਿਆ ਹੁੰਦਾ ਕਿ ਜਿਹੜਾ ਫੋਨ ਸਿਮ ਫ੍ਰੀ ਤੇ ਤੁਸੀਂ ਜਿੰਨੀ ਮਰਜ਼ੀ ਕਾਲਿੰਗ ਆ ਉਹ ਕਰ ਸਕਦੇ ਹੋ, ਤੇ ਚਿਕਨ ਦੇ ਨਾਲ ਰੋਟੀ, ਐਦਾਂ ਦੀਆਂ ਜਿਹੜੀਆਂ ਚੀਜ਼ਾਂ ਉਹ, ਕਿਉਂਕਿ ਇਹ ਵੀ ਗੱਲ ਆਪਾਂ ਪਿਛਲੇ ਸਮੇਂ ਤੋਂ ਜਿਹੜੀ ਉਹ ਕਰਦੇ ਰਹੇ ਹਾਂ ਕਿ ਜਿਹੜੇ ਮਜ਼ਦੂਰਾਂ ਦੀ ਘਾਟ ਆਈ ਹੈ, ਜਿਹੜੀ ਉਹ ਰੜਕਦੀ ਵੀ ਹੈ ਇੱਥੇ, ਉਹਦੇ ਕਰਕੇ ਮਜ਼ਦੂਰੀ ਮਹਿੰਗੀ ਹੋ ਗਈ। ਪੰਜਾਬ ਦਾ ਲੁਧਿਆਣਾ ਜਿਹੜੀ ਲੋਕ ਸਭਾ ਸੀਟ ਹੈ ਉਹਦੇ ਉੱਤੇ ਕੋਈ 3 ਲੱਖ ਤੋਂ ਉੱਪਰ ਰਜਿਸਟਰਡ ਵੋਟ ਜਿਹੜੀ ਆ ਉਹ ਪ੍ਰਵਾਸੀ ਮਜ਼ਦੂਰਾਂ ਦੀ ਹੈ। ਮਤਲਬ ਕਿ ਜਿੱਦਣ ਉਹ ਆਪਣਾ ਬੰਦਾ ਖੜਾ ਕਰ ਲੈਣ ਉਹਨੂੰ ਕੋਈ ਹਰਾ ਨਹੀਂ ਸਕਦਾ। ਇਹ ਐਵੇਂ ਹੀ ਜਿਹੜਾ ਜੀ ਹੋ ਗਿਆ, ਓਵਰਨਾਈਟ ਹੋ ਗਿਆ, ਜਾਂ ਕਿਹਨੇ ਜਿਹੜੀਆਂ ਦੀ ਉਹ ਵੰਡ ਦਿੱਤੀਆਂ, ਇਸ ਤਰ੍ਹਾਂ ਦੀ ਗੱਲ ਘੱਟੋ ਘੱਟ ਬਾਕੀ ਹੋਰ ਸੂਬਿਆਂ ਜਿੱਥੇ ਮਰਜ਼ੀ ਕਰ ਲਓ, ਪੰਜਾਬ ਦੇ ਵਿੱਚ ਬੰਧੂਆ ਮਜ਼ਦੂਰ ਵਾਲੀ ਗੱਲ ਜਿਹੜੀ ਜੀ ਉਹ ਨਹੀਂ ਹੋ ਸਕਦੀ। ਪੰਜਾਬ ਇੱਕ ਇਸ ਤਰ੍ਹਾਂ ਦੀ ਜਿਹੜੀ ਉਹ ਧਰਤੀ ਹੈ, ਚਲਦੇ ਕੁਝ 1% ਜਿਹੜੇ ਜੀ ਉਹ ਲੋਕ ਹੁੰਦੇ ਆ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਸਾਰੇ ਦੁੱਧ ਧੋਤੇ ਨਹੀਂ ਇੱਥੇ ਹੈਗੇ, ਪਰ ਮੈਕਸਿਮਮ ਜਿਹੜੇ ਨੇ ਉਹਨਾਂ ਨੇ ਮਦਦ ਕੀਤੀ ਜਦੋਂ ਆਹ ਲੋਕਡਾਊਨ ਲੱਗਿਆ। ਪੰਜਾਬ ਦੇ ਵਿੱਚ ਇੱਕ ਸਿੰਗਲ ਬੰਦਾ ਦਿਖਾ ਦਿਓ ਜਿਹੜਾ ਭੁੱਖ ਦੇ ਨਾਲ ਮਰਿਆ ਹੋਵੇ, ਕਿ ਉਹਨੂੰ ਰੋਟੀ ਨਾ ਮਿਲੀ ਹੋਵੇ ਤੇ ਇਸ ਕਰਕੇ ਉਹਦੀ ਮੌਤ ਹੋ ਗਈ ਹੋਵੇ। ਪੰਜਾਬ ਉਹ ਸੂਬਾ, ਇੱਥੇ ਤਾਂ ਗੁਰਦੁਆਰਿਆਂ ਦੇ ਜਿਹੜੇ ਲੰਗਰ ਨੇ ਉਹੀ ਨਹੀਂ ਖਤਮ ਹੁੰਦੇ, ਪੈਰ ਦੇ ਉੱਤੇ ਤੁਹਾਨੂੰ ਜਿਹੜਾ ਉਹ ਲੱਭ ਜਾਂਦੇ ਆ। ਬੰਧੂਆ ਵਾਲੀ ਗੱਲ ਪੰਜਾਬ ਦੇ ਵਿੱਚ ਜਿਹੜੀ ਉਹ ਨਹੀਂ ਹੋ ਸਕਦੀ, ਪਰ ਕੇਂਦਰ ਦੀ ਸਰਕਾਰ ਨੇ ਇਹ ਪੱਤਾ ਇੱਕ ਜਿਹੜਾ ਦੀ ਉਹ ਖੇਡਣ ਦੀ ਕੋਸ਼ਿਸ਼ ਕੀਤੀ ਆ ਵੀ ਸ਼ਾਇਦ ਬਾਕੀ ਨਹੀਂ ਚੱਲੇ, ਇਹੀ ਚਲਾ ਕੇ ਦੇਖ ਲਓ। ਮੇਰੇ ਖਿਆਲ ਚੱਲਣਾ ਤੇ ਇਹ ਵੀ ਨਹੀਂ ਹੈਗਾ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹੈਗੇ ਆ, ਮੁਖਤਾਰ ਅੰਸਾਰੀ ਬੜਾ ਮਸ਼ਹੂਰ ਆ ਇਹ ਕੰਮ ਜਿਹੜਾ ਸੀ ਇਸਦਾ, ਉਸ ਦੀ ਐਂਬੂਲੈਂਸ ਚਰਚਾ ਦੇ ਵਿੱਚ ਆਈ ਹੈ। ਮੁਖਤਾਰ ਅੰਸਾਰੀ ਬਾਹੂਬਲੀ ਹੈ ਉੱਤਰ ਪ੍ਰਦੇਸ਼ ਦਾ, ਔਰ ਪੰਜਾਬ ਸਰਕਾਰ ਦੇ ਨਾਲ ਬਹੁਤ ਡਾਢਾ ਮੋਹ ਆ ਉਹਦਾ। ਪੰਜਾਬ ਸਰਕਾਰ ਉਹਨੂੰ ਇੱਥੋਂ ਦੀ ਜੇਲ੍ਹ ਦੇ ਵਿੱਚ ਹੀ ਰੱਖਣਾ ਚਾਹੁੰਦੀ ਆ, ਉਹਨੂੰ ਕੱਢਣਾ ਨਹੀਂ ਚਾਹੁੰਦੀ। ਸੁਪਰੀਮ ਕੋਰਟ ਤੱਕ ਮਹਿੰਗੇ ਤੋਂ ਮਹਿੰਗਾ ਵਕੀਲ ਖੜਾ ਕਰਕੇ ਉਹਦਾ ਕੇਸ ਏਦਾਂ ਲੜਿਆ ਜਿਵੇਂ ਸ਼ਾਇਦ ਇੰਨੇ ਸੀਰੀਅਸ ਹੋ ਕੇ ਤਾਂ ਪੰਜਾਬ ਦੇ ਪਾਣੀਆਂ ਦਾ ਮਾਮਲਾ ਨਹੀਂ ਲੜਿਆ ਜਿੰਨਾ ਇੱਕ ਬਾਹੂਬਲੀ ਦਾ ਲੜਿਆ। ਜਦੋਂ ਇਹਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ 3 ਦਿਨ ਪਹਿਲਾਂ ਪੇਸ਼ ਕੀਤਾ ਗਿਆ, ਇਹਨੂੰ ਹੈਂਡਓਵਰ ਕਰਨਾ ਸੀ ਉੱਤਰ ਪ੍ਰਦੇਸ਼ ਤੇ, ਜਦੋਂ ਉਹਦੀ ਤਰੀਕ ਗਾਂਹ ਪੈ ਗਈ 31 ਮਾਰਚ ਨੂੰ ਜਦੋਂ ਪੇਸ਼ ਕੀਤਾ ਗਿਆ ਸੀ, ਉੱਥੇ ਇੱਕ ਐਂਬੂਲੈਂਸ ਆਈ। ਐਂਬੂਲੈਂਸ ਦੇ ਉੱਤੇ ਯੂਪੀ ਦੀ ਜਿਹੜੀ ਆ ਉਹ ਪਲੇਟ ਲੱਗੀ ਹੋਈ ਸੀ, ਨੰਬਰ ਪਲੇਟ। ਉੱਥੋਂ ਅੱਗੇ ਜਿਹੜਾ ਜੀ ਇਹ ਆਉਣਾ ਸ਼ੁਰੂ ਹੋ ਗਿਆ ਵੀ ਯੂਪੀ ਦੀ ਐਂਬੂਲੈਂਸ ਕਿਵੇਂ ਇੱਥੇ ਜਿਹੜਾ ਉਹ ਆ ਗਈ। ਗਾਂਹ ਤੋਂ ਗਾਂਹ ਜਦੋਂ ਨਿਕਲਣਾ ਸ਼ੁਰੂ ਹੋਇਆ ਤਾਂ ਜਿਹੜੇ ਜੇਲ੍ਹ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਪੁੱਛਿਆ, ਉਹ ਕਹਿੰਦੇ ਸਾਡਾ ਤਾਂ ਕੰਮ ਜੇਲ੍ਹ ਦੇ ਅੰਦਰ ਤੱਕ ਹੈ, ਕਿ ਜੇਲ੍ਹ ਦੇ ਅੰਦਰ ਕੀ ਹੁੰਦਾ, ਬਾਹਰ ਤਾਂ ਅਸੀਂ ਲਿਆ ਨਹੀਂ ਸਕਦੇ ਕਿਸੇ ਨੂੰ, ਬਾਹਰ ਕੀ ਹੋਇਆ, ਕਾਹਦੇ ਚ ਬਹਿ ਕੇ ਗਏ, ਮੇਰੀ ਜ਼ਿੰਮੇਵਾਰੀ ਨਹੀਂ, ਪੁਲਿਸ ਨੂੰ ਪੁੱਛੋ। ਪੁਲਿਸ ਨੇ ਕੋਈ ਜਵਾਬ ਨਹੀਂ ਦਿੱਤਾ। ਬਾਅਦ ਚ ਪਤਾ ਇਹ ਲੱਗਾ ਕਿ ਅਸਲ ਦੇ ਵਿੱਚ ਇਹ ਜਿਹੜੀ ਐਂਬੂਲੈਂਸ ਹੈ ਮੁਖਤਾਰ ਅੰਸਾਰੀ ਦੇ ਵਾਸਤੇ ਸਪੈਸ਼ਲੀ ਤੌਰ ਦੇ ਉੱਤੇ ਦੇਰ ਪਹਿਲਾਂ ਦੀ ਬਣਾਈ ਹੋਈ ਆ, ਔਰ ਇਹ ਪੰਜਾਬ ਦੇ ਵਿੱਚੋਂ ਬਣੀ ਆ। ਬੁਲੇਟ ਪ੍ਰੂਫ ਐਂਬੂਲੈਂਸ ਹੈ, ਐਂਬੂਲੈਂਸ ਨਾਂ ਦੀ ਆ, ਬਾਹਰ ਐਂਬੂਲੈਂਸ ਤੇ ਦੂਜੇ ਤੀਜੇ ਉਹਦੇ ਦਾ ਹੂਟਰ ਵਗੈਰਾ ਲਾਏ ਹੋਇਆ, ਅੰਦਰ ਉਹਦਾ ਇੱਕ ਚੱਲਦਾ ਫਿਰਦਾ ਦਫ਼ਤਰ ਹੈ ਮੁਖਤਾਰ ਅੰਸਾਰੀ ਦਾ। ਹੁਣ ਇਹ ਰੋਪੜ ਦੀ ਜੇਲ੍ਹ ਦੇ ਬਾਹਰ ਕਿਵੇਂ ਆ ਗਈ, ਇਹ ਬੜਾ ਵੱਡਾ ਸਵਾਲ ਹੈ। ਕਿ ਜਦੋਂ ਲੈ ਕੇ ਆਉਣਾ ਸੀਗਾ, ਪੁਲਿਸ ਨੇ ਆਪਣੇ ਵਹੀਕਲ ਦੇ ਵਿੱਚ ਲੈ ਕੇ ਆਉਣਾ ਸੀ, ਉੱਥੋਂ ਅੰਸਾਰੀ ਜਿਹੜਾ ਆਪਣੀ ਇਸ ਐਂਬੂਲੈਂਸ ਦੇ ਵਿੱਚ ਚੜਦਾ, ਇਹਦੇ ਵਿੱਚ ਚੜ ਕੇ ਉਹ ਮੁਹਾਲੀ ਦੀ ਅਦਾਲਤ ਦੇ ਵਿੱਚ ਆਉਂਦਾ। ਇਹ ਕਿਹਾ ਜਾਂਦਾ ਕਿ ਉਹਦਾ ਖਾਸ ਬੰਦਾ ਜਿਹੜਾ ਉਹ ਇਸ ਐਂਬੂਲੈਂਸ ਨੂੰ ਚਲਾਉਂਦਾ। ਹੁਣ ਅੱਗੋਂ ਇਹ ਪਤਾ ਲੱਗਾ ਕਿ ਜਿਹੜੀ ਇਹਦੀ ਰਜਿਸਟ੍ਰੇਸ਼ਨ ਹੈ ਜਿੱਥੇ ਬਾਰਾਬੰਕੀ ਜਿਹੜਾ ਏਰੀਆ ਉੱਤਰ ਪ੍ਰਦੇਸ਼ ਦਾ, ਉੱਥੇ ਹੋਈ ਆ, ਉੱਥੇ ਜਿਹੜੇ ਕਾਗਜ਼ ਪੱਤਰ ਨੇ ਉਹ ਗਲਤ ਲੱਗੇ ਹੋਏ ਆ। ਇੱਕ ਹਸਪੀਟਲ ਆ ਉੱਥੋਂ ਦਾ, ਇਹਦੇ ਕੋਈ ਵਾਕਫ ਨੇ, ਜਿਸ ਹਸਪੀਟਲ ਦੇ ਨਾਂ ਦੇ ਉੱਤੇ ਇਹਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕੀਤੀ ਗਈ ਆ, ਉੱਥੇ ਹਸਪੀਟਲ ਵਾਲਿਆਂ ਦੇ ਉੱਤੇ ਵੀ ਮਾਮਲਾ ਦਰਜ ਜਿਹੜਾ ਉਹ ਹੋ ਗਿਆ, ਔਰ ਇਹ ਉੱਥੇ ਰਜਿਸਟਰਡ ਪਾਈ ਹੋਈ ਨਹੀਂ ਗਈ, ਗਲਤ ਦਸਤਾਵੇਜ਼ ਜਿਹੜੇ ਦੀ ਉਹ ਲਾ ਕੇ ਉਂਝ ਹੀ ਜਿਹੜਾ ਉਹ ਘਮਾਈ ਫਿਰਦੇ ਨੇ। ਹੁਣ ਇਸ ਮਸਲੇ ਦੇ ਉੱਤੇ ਨਾ ਤਾਂ ਜੇਲ੍ਹ ਮੰਤਰੀ ਬੋਲ ਰਹੇ ਨੇ, ਨਾ ਪੁਲਿਸ ਬੋਲ ਰਹੀ ਆ, ਤੇ ਨਾ ਬਿਨਾਂ ਕਿਸੇ ਸ਼ੱਕ ਦੇ ਕੋਈ ਪੰਜਾਬ ਸਰਕਾਰ ਜਿਹੜੀ ਜੀ ਉਹ ਬੋਲ ਰਹੀ ਆ ਵੀ ਏਡਾ ਕਿਹੜਾ ਉਹਦੇ ਨਾਲ ਮੋਹ ਤੁਹਾਨੂੰ ਜਾਗਿਆ ਹੋਇਆ ਜਿਹੜਾ ਸੁਪਰੀਮ ਕੋਰਟ ਤੱਕ ਤੁਸੀਂ ਉਹਦਾ ਕੇਸ ਲੜੇ ਹੋ। ਹੁਣ ਉਹਨੂੰ ਇਹੋ ਜਿਹੀਆਂ VIP ਸਹੂਲਤਾਂ ਦੇ ਰਹੇ ਹੋ ਕਿ ਉਹ ਆਪਣੀ ਬਣਾਈ ਹੋਈ ਐਂਬੂਲੈਂਸ ਦੇ ਵਿੱਚ ਅਦਾਲਤ ਦੇ ਵਿੱਚ ਜਾਵੇ। ਹਾਂ, ਜੇ ਕੋਈ ਆਮ ਜਿਹਾ ਬੰਦਾ ਹੁੰਦਾ ਤੇ ਉਹਦੇ ਤਾਂ ਹੱਡ ਤੋੜ ਦਿੰਦੇ ਇਹ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।